एक औरत ना राह दे विच जांदी पई है। ਉਹਨੂੰ ਇੱਕ ਬੰਦਾ ਮਿਲਿਆ ਤੇ ਬੰਦੇ ਨੂੰ ਆਖਦੀ ਕਿ ਮੈਂ ਤੁਹਾਨੂੰ ਕੋਈ ਦੋ ਤਿੰਨ ਗੱਲਾਂ ਪੁੱਛਦੀਆਂ ਨੇ। ਜੇ ਤੁਹਾਡੀ ਇਜਾਜ਼ਤ ਹੋਵੇ, ਗੁੱਸਾ ਨਾ ਕਰੋ ਤੇ ਮੈਂ ਤੁਹਾਨੂੰ ਪੁੱਛ ਸਕਨੀ ਆ। ਬੰਦਾ ਆਖਦਾ ਜੀ ਦੋ ਚਾਰ ਕੀ ਤੁਸੀਂ 100 ਗੱਲਾਂ ਪੁੱਛੋ। ਔਰਤ ਆਖਦੀ ਹੈ ਕਿ ਅਗਰ ਤੁਸੀਂ ਬੱਸ ਦੇ ਵਿੱਚ ਸਫ਼ਰ ਕਰਦੇ ਪਏ ਹੋ ਤੇ ਤੁਹਾਡੇ ਕੋਲ ਇੱਕ ਔਰਤ ਆ ਜਾਂਦੀ ਹੈ ਤੇ ਉਹਦੇ ਕੋਲ ਕੋਈ ਸੀਟ ਬੱਸ ਦੇ ਵਿੱਚ ਖਾਲੀ ਨਹੀਂ ਤੇ ਉਹ ਤੁਹਾਨੂੰ ਆਖਦੀ ਕਿ ਉੱਠੋ, ਤੁਸੀਂ ਉੱਠ ਜਾਓਗੇ। ਆਂਦਾ ਨਹੀਂ ਮੈਂ ਉਠਾਂਦਾ। ਉਹਨੇ ਆਖਿਆ ਤੂੰ ਬੜਾ ਬੇਅਦਬ ਹੈ। औरत ने फिर सवाल किया। उन्हें आख्या अगर कोई हामला औरत जिन्हों बच्चा होने वाला होवे ते ओ बस दे विच आउंदी है, कोई सीट खाली नहीं होंदी ते तुहानू आखदी कि उठिया जे मेरे कोल खड़ा नहीं होया जांदा, क्या तुसी उन्हों बहन वास्ते जगह दिओगे? बंदा आखदा नहीं। औरत आखदी तुसी बड़े खुद गर्ज हो। औरत ने फिर सवाल किया कि एक माई है, उनके कोलों सही तरह खड़ा नहीं होया जांदा, बड़ी उम्र रसीदा है लेकिन ਉਹਦੇ ਕੋਲ ਖੜਾ ਵੀ ਨਹੀਂ ਹੋਇਆ ਜਾ ਰਿਹਾ, ਬੱਸ ਦੇ ਵਿੱਚ ਸੀਟ ਵੀ ਖਾਲੀ ਨਹੀਂ ਔਰ ਉਹ ਤੁਹਾਨੂੰ ਆ ਕੇ ਆਖਦੀ ਕਿ ਪੁੱਤਰਾ ਉੱਠ ਮੈਨੂੰ ਬਹਿਣ ਦੇ, ਇੱਥੇ ਤੇਰੀ ਮਿਹਰਬਾਨੀ ਹੋਵੇਗੀ, ਕਿਆ ਤੂੰ ਉਹਨੂੰ ਬਹਿਣ ਦੇਏਗਾ? ਤੇ ਬੰਦਾ ਆਖਦਾ ਬਿਲਕੁਲ ਵੀ ਨਹੀਂ। ਔਰਤ ਨੇ ਜਦੋਂ ਉਹਦਾ ਜਵਾਬ ਸੁਣੇ ਨਾ ਤੇ ਔਰਤ ਨੇ ਆਖਿਆ ਤੂੰ ਬੜਾ ਬੇਅਦਬ ਹੈ, ਬੇਅਕਲ ਹੈ, ਤੈਨੂੰ ਪਤਾ ਹੀ ਨਹੀਂ ਹੈ ਕਿ ਔਰਤ ਦੀ ਇੱਜ਼ਤ ਕੀ ਹੈ ਮੁਆਸ਼ਰੇ ਦੇ ਅੰਦਰ। ਤੂੰ ਬਹੁਤ ਹੀ ਇੱਕ ਖਬੀਸ ਇਨਸਾਨ ਹੈ। ਉਹਨੂੰ ਗਾਲਾਂ ਸ਼ਾਲਾਂ ਵਾਵਾ ਕੱਢ ਕੇ ਨਾ ਆਪ ਉੱਥੋਂ ਤੁਰ ਪਈ। ਨਾਲ ਇੱਕ ਬੰਦਾ ਇਹ ਗੱਲਾਂ ਸੁਣਦਾ ਪਿਆ ਸੀ। ਸਵਾਲ ਜਵਾਬ ਜਿੰਨੇ ਉਹਨੇ ਕੀਤੇ ਉਹਨਾਂ ਦਾ ਜਵਾਬ ਜਿਹੜਾ ਦਿੱਤਾ ਸੀ ਨਾ, ਉਹ ਨਾਲ ਦਾ ਬੰਦਾ ਸੁਣਦਾ ਪਿਆ ਸੀ। ਬੰਦੇ ਨੇ ਆਖਿਆ ਵੀ ਗੱਲ ਸੁਣ ਮੇਰੀ, ਤੂੰ ਉਹਦੇ ਸਵਾਲਾਂ ਦੇ ਜਵਾਬ ਦਿੱਤੇ ਨੇ, ਉਹਨੇ ਤੈਨੂੰ ਬੁਰਾ ਭਲਾ ਆਖਿਆ, ਹੈ ਵੀ ਔਰਤ ਜ਼ਾਤ ਸੀ, ਤੇਰੇ ਤੋਂ ਕਮਜ਼ੋਰ ਸੀ, ਤੇ ਤੂੰ ਉਹਨੂੰ ਜਵਾਬ ਕਿਉਂ ਨਹੀਂ ਦੇ ਸਕਿਆ? ਉਹਨੇ ਤੇਰੀ ਇੰਨੀ ਬਿਸਤੀ ਕੀਤੀ, ਤੂੰ ਉਹਨੂੰ ਜਵਾਬ ਕਿਉਂ ਨਹੀਂ ਉਹਦੇ ਬਦਲੇ ਦਿੱਤੇ? ਉਹਨੇ ਆਖਿਆ ਇਹ ਔਰਤ ਜਿਹੜੀ ਹੈ ਨਾ, ਇਹ ਅਧੂਰਾ ਇਲਮ ਲੈ ਕੇ ਟੁਰੀ ਹੈ, ਅੱਧੀ ਗੱਲ ਲੈ ਕੇ ਟੁਰੀ ਹੈ। ਇਹਨੇ ਮੇਰੇ ਕੋਲ ਜਿੰਨੇ ਸਵਾਲ ਪੁੱਛੇ ਨਾ, ਇਹ ਔਰਤ ਆਈ ਉਹਨੂੰ ਜਗ੍ਹਾ ਦੇ ਬੈਠਣ ਵਾਸਤੇ, ਮੈਂ ਉਹਨੂੰ ਇਸ ਤੋਂ ਨਹੀਂ ਜਗ੍ਹਾ ਦੇ ਸਕਦਾ ਕਿਉਂਕਿ ਮੈਂ ਖੁਦ ਇੱਕ ਡਰਾਈਵਰ ਹਾਂ ਤੇ ਬੱਸ ਦਾ ਡਰਾਈਵਰ ਜਿੱਡੀ ਵੀ ਕੋਈ ਮਜਬੂਰ ਔਰਤ ਹੋਵੇ ਉਹਨੂੰ ਆਪਣੀ ਜਗ੍ਹਾ ਤੇ ਨਹੀਂ ਬਿਠਾਉਂਦਾ, ਤੇ ਅਗਰ ਉਹਨੂੰ ਬਿਠਾਏਗਾ ਤਾਂ ਚਲਾਏਗਾ ਕਿਵੇਂ ਗੱਡੀ? ਗੱਲ ਇਹ ਵੇ ਕਿ ਸਾਡਿਆਂ ਘਰਾਂ ਦੇ ਅੰਦਰ ਵੀ ਨਾ ਨੌ ਸੱਸ ਦੀ ਲੜਾਈ, ਪਿਓ ਪੁੱਤਰ ਦੀ ਲੜਾਈ, ਭਾਈਆਂ ਭਾਈਆਂ ਦੀ ਲੜਾਈ, ਇਹਦੀ ਵਜ੍ਹਾ ਇੱਕ ਅਧੂਰਾ ਇਲਮ ਹੈ। ਸਾਰੀ ਦਿਹਾੜੀ ਇੱਕ ਨੂੰਹ ਆਪਣੀ ਸੱਸ ਦੇ ਨਾਲ ਗੁਜ਼ਾਰਦੀ, ਜਦੋਂ ਸ਼ਾਮ ਨੂੰ ਘਰ ਬੰਦਾ ਹੁੰਦਾ ਹੈ ਨਾ, ਬੀਵੀ ਉਹਨੂੰ ਪੂਰੀ ਗੱਲ ਨਹੀਂ ਦੱਸਦੀ ਕਿ ਗੱਲ ਹੋਈ ਕਿੰਜ, ਤੇ ਦੱਸਦੀ ਕਿ ਤੇਰੀ ਮਾਂ ਨੇ ਮੇਰੇ ਨਾਲ ਜ਼ਿਆਦਤੀ ਕੀਤੀ। ਅੱਗੋਂ ਜੇ ਉਹ ਮਾਂ ਵੀ ਸ਼ਾਮ ਨੂੰ ਮਾਂ ਦੇ ਕੋਲ ਬਹਿ ਜਾਓ ਤੇ ਮਾਂ ਵੀ ਤੁਹਾਨੂੰ ਪੂਰੀ ਗੱਲ ਨਾ ਦੱਸੇ ਕਿ ਅਸਲ ਗੱਲ ਕੀ ਹੋਈ ਹੈ, ਤੇਰੀ ਬੀਵੀ ਨੇ ਇੰਜ ਆਖਿਆ, ये ते वो। लिहाजा अधूरा इलम हमेशा फसाद पांदा है। अद्धी गल ना सुनिया करो, पूरी गल सुन के ते फिर फैसला करया करो कि आखिर असल गल की है। जिन्नी देर तक मुआशरे दे विच पूरी गल नहीं ना सुनी जाएगी, पूरा इंसाफ नहीं होएगा। उम्मीद है कि तुहानू गल दी समझ आ गई होनी। जे समझ आ गई, इनू लाइक शेयर लाजमी करो, तो कमेंट करके अपनी राय दा इजहार जरूर करया जे। बहुत मेहरबानी, बहुत शुक्रिया।